और उन्होंने प्रेजिडेंट एमैनुअल मैक्रोन ने कहा कि भी जी 20 अक्तूबर जी साड़ी 12 अक्तूबर को मीटिंग होने जा रही है मस्ट सेंड ए क्लीयर मैसेज टू अफगानिस्तान तालिबान ऑन कंडीशंस फॉर इंटरनेशनल रैकग्निशन कि भी इंटरनेशनल रैकग्निशन दे विच जिहड़ा डिग्निटी ऑफ अफगान वुमेन इक्वैलिटी बिटवीन मैन एंड वुमेन शुड बी वन ऑफ द पॉइंट्स वी मस्ट इंसिस्ट ऑन। रशिया 20 अक्तूबर ਨੂੰ ਮਾਸਕੋ ਦੇ ਵਿੱਚ ਇੱਕ ਕਨਕਲੇਵ ਸੱਦੀ ਹੈ ਜਿਹਦੇ ਵਿੱਚ ਤਾਲਿਬਾਨ ਹਕੂਮਤ ਦੇ ਨੁਮਾਇੰਦੇ ਹੋਣਗੇ। ਜਿਹੜੀ ਮੀਟਿੰਗ ਹੈ ਰੈਕਗਨੀਸ਼ਨ ਆਫ ਦਾ ਤਾਲਿਬਾਨ ਇਜ਼ ਲਾਈਕਲੀ ਟੂ ਕਮ ਅਪ ਐਟ ਰਸ਼ੀਆ ਲੈਡ ਮੀਟਿੰਗ ਔਨ ਅਫਗਾਨਿਸਤਾਨ ਜਿਹੜੀ ਹੋ ਰਹੀ ਹੈ 20 ਅਕਤੂਬਰ ਨੂੰ। ਮੀਟਿੰਗ ਵਿਲ ਫੈਸਿਲਿਟੇਟ ਇੰਟਰੈਕਸ਼ਨ ਬਿਟਵੀਨ ਰਸ਼ੀਆ ਚਾਈਨਾ Pakistan and the US and other countries with a delegation of the Taliban. Intolerance and vandalism in Afghanistan of worldwide concern India. Arindam Bagchi वो press conference कर रहे हैं और उधर जो कह रहे हैं कि reports of intolerance and vandalism raise concerns across the world and India. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਵਿੱਚ ਭਾਵੇਂ ਤਾਲਿਬਾਨ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ ਪਰ ਛੋਟ-ਮੋਟ ਜਿਹੜੀਆਂ ਘਟਨਾਵਾਂ ਨੇ ਉਹ ਵਾਪਰਦੀਆਂ ਰਹਿੰਦੀਆਂ ਨੇ। ਸੋ ਰੂਸ ਦੀ ਸਰਕਾਰ ਨੇ 20 ਅਕਤੂਬਰ ਨੂੰ ਤਾਲਿਬਾਨ ਨੂੰ ਗੱਲਬਾਤ ਲਈ ਮਾਸਕੋ ਜਿਹੜਾ ਸੱਦਿਆ। ਸੋ ਚੀਨ ਪਾਕਿਸਤਾਨ ਤੇ ਈਰਾਨ ਵੀ ਅਫਗਾਨਿਸਤਾਨ ਵਿੱਚ ਆਮ ਵਰਗੇ ਹਾਲਾਤ ਬਣਾਉਣ ਲਈ ਆਪਣੇ ਜਿਹੜੇ ਨੇ ਯਤਨ ਕਰ ਰਹੇ ਨੇ ਪਰ ਜਿਹੜਾ ਭਾਰਤ ਹੈ ਉਸ ਦਾ ਰਵੱਈਆ ਅਫਗਾਨਿਸਤਾਨ ਵਿੱਚ ਹਾਲਾਤਾਂ ਨੂੰ ਨਾਰਮਲ ਕਰਨ ਲਈ ਨਹੀਂ ਬਣਿਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो बेशक अफगानिस्तान नाल रिलेटेड भारती मीडिया ਦੇ ਵਿੱਚ ਤਾਂ ਖਬਰਾਂ ਉਹੀ ਹੁੰਦੀਆਂ ਨੇ ਜਿਹੜੀਆਂ ਇਹ ਸਾਬਤ ਕਰਨਾ ਚਾਹਣ ਕਿ ਉੱਥੇ ਬਹੁਤ ਬਵਾਲ ਮਚਿਆ ਹੋਇਆ ਹੈ, ਕੋਈ ਚੀਜ਼ ਅੰਡਰ ਕੰਟਰੋਲ ਨਹੀਂ ਹੈ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਕਾਬਲ ਦੇ ਗੁਰਦੁਆਰਾ ਕਰਤੇ ਪ੍ਰਵਾਨ ਦੀ ਘਟਨਾ ਨੂੰ ਕਿਵੇਂ ਭਾਰਤੀ ਮੀਡੀਆ ਨੇ ਨਹੀਂ ਆਊਟ ਆਫ ਦਾ ਕੰਟੈਕਸਟ ਜਾ ਕੇ ਪੇਸ਼ ਕੀਤਾ, ਸਗੋਂ ਭਾਰਤ ਦੀ ਫੋਰਨ ਮਿਨਿਸਟਰੀ ਨੇ ਜਿਹੜੀ ਆਪਣੀ ਬਰੀਫਿੰਗ ਹੁੰਦੀ ਹੈ ਉਹਦੇ 'ਚ ਵੀ ਉਹਨੂੰ ਬੜਾ ਹਾਈਲਾਈਟ ਕੀਤਾ ਔਰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਤਾਲਿਬਾਨ ਜਿਹੜੇ ਨੇ ਉਹ ਬਿਲਕੁਲ ਰੂਥਲੈਸ ਨੇ ਔਰ ਉੱਥੇ ਕੁਝ ਵੀ ਸੇਫ ਨਹੀਂ ਹੈ। ਇਹੀ ਕਾਰਨ ਹੈ ਕਿ ਜਿਹੜੀ ਉਹਨਾਂ ਦੀ ਰਿਕੁਐਸਟ ਸੀ ਤਾਲਿਬਾਨ ਹਕੂਮਤ ਦੀ ਭਾਰਤ ਨੂੰ ਕਿ ਭਾਈ ਤੁਸੀਂ ਹੁਣ ਬਾਕੀ ਸਾਰੇ ਮੁਲਕਾਂ ਨੇ ਹਵਾਈ ਸਰਵਿਸ ਸ਼ੁਰੂ ਕਰ ਦਿੱਤੀ ਹੈ, ਕਾਬਲ, ਮਜ਼ਾਰੇ ਸ਼ਰੀਫ, ਗਜ਼ਨੀ, ਜਲਾਲਾਬਾਦ ਸਾਰੇ ਹਵਾਈ ਜਹਾਜ਼ ਆ ਜਾ ਰਹੇ ਨੇ ਮੁਸਾਫਰ, ਲੇਕਿਨ ਜਿਹੜੇ ਹੁਣ ਸਭ ਤੋਂ ਜ਼ਿਆਦਾ ਸਟੂਡੈਂਟ ਅਫਗਾਨਿਸਤਾਨ ਦੇ ਪੜ੍ਹਨ ਦੇ ਲਈ ਭਾਰਤ ਆਉਂਦੇ ਸੀ ਉੱਥੇ ਫਸੇ ਹੋਏ ਨੇ। ਨਾ ਉਹਨਾਂ ਦੀ ਉਹ ਵੀਜ਼ਾ ਕਲੀਅਰੈਂਸ ਕਰ ਰਹੇ ਨੇ ਇੰਡੀਆ ਵਾਲੇ, ਨਾ ਹੀ ਉਹ ਕਾਬਲ ਤੋਂ ਜਿਹੜਾ ਜਹਾਜ਼ ਦੀ ਪਰਮਿਸ਼ਨ ਦੇ ਰਹੇ ਨੇ। ਉਹ ਕਹਿ ਰਹੇ ਨੇ ਜੀ ਅਸੀਂ ਦੇਖ ਰਹੇ ਹਾਂ ਕਿ ਜੀ ਅਜੇ ਨਾਰਮਲਾਈਜ਼ ਹੋਣਗੇ ਔਰ ਦੇਖਾਂਗੇ। ਸੋ ਦੇਖਣ ਵਾਲੀ ਗੱਲ ਇਹ ਹੈ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਆਲਮੋਸਟ ਜਿਹੜਾ ਇਹਨਾਂ ਨੇ ਪਹਿਲਾਂ ਪੰਜਸ਼ੀਰ ਵੈਲੀ ਨੂੰ ਲੈ ਕੇ ਬੜਾ ਗੁੱਡਾ ਬੰਨਿਆ ਹੋਇਆ ਸੀ ਮਸੂਦ ਦਾ, ਸਾਲੇ ਦਾ, ਉਹ ਵੀ ਜਿਹੜਾ ਉਜੜ ਗਿਆ ਕੰਮ। ਫਰਾਂਸ ਨੇ ਵੀ ਡਿਸਟੈਂਸ ਕਰ ਲਿਆ, ਉਹਨਾਂ ਨੂੰ ਵੀ ਸੀ ਕਿ ਵੀ ਸ਼ਾਇਦ ਮਸੂਦ ਆ ਕੇ ਫਰਾਂਸ ਬੈਠਾ ਹੈ। ਅਮਰੀਕਾ ਨੇ ਵੀ ਕੋਈ ਇਸ ਕਿਸਮ ਦਾ ਨਹੀਂ ਪ੍ਰਭਾਵ ਦਿੱਤਾ, ਰਾਦਰ ਅਮਰੀਕਾ ਨੇ ਇੱਕ ਇਹ ਫੈਸਲਾ ਲਿਆ ਇੱਕ ਕਮੇਟੀ ਇਨਵੈਸਟੀਗੇਟ ਕਰੇਗੀ ਕਿ ਜਿਹੜਾ 2-3 ਟ੍ਰਿਲੀਅਨ ਡਾਲਰ ਗਿਆ ਅਫਗਾਨਿਸਤਾਨ ਪਿਛਲੇ 20 ਸਾਲ 'ਚ ਉਹਦਾ ਕਿੱਥੇ ਮਿਸਯੂਜ਼ ਹੋਇਆ। ਔਰ ਉਸ ਇਨਵੈਸਟੀਗੇਸ਼ਨ ਜੀਵਨ ਅਸ਼ਰਫ ਗਨੀ ਜਿਹੜਾ ਡਾਲਰਾਂ ਦਾ ਜਹਾਜ਼ ਭਰ ਕੇ ਦੌੜਿਆ ਉੱਥੋਂ ਉਹ ਵੀ ਉਹਦੇ 'ਚ ਸ਼ਾਮਲ ਹੋਏਗਾ। ਜ਼ਾਹਰ ਹੈ ਜੇ 20 ਸਾਲ ਨੇ ਤਾਂ ਉਸ ਤੋਂ ਪਹਿਲਾਂ ਹਾਮਿਦ ਕਰਜ਼ਾਈ ਵੀ ਜਿਹੜਾ ਭਾਰਤੀਆਂ ਦਾ ਸਕਾ ਸੀ ਔਰ ਅਸ਼ਰਫ ਗਨੀ ਤਾਂ ਹੈ ਹੀ ਉਹਨਾਂ ਦਾ ਟੁਚਾ ਸੀ, ਉਹਨਾਂ ਸਾਰਿਆਂ ਨੂੰ ਵੀ ਇਨਵੈਸਟੀਗੇਟ ਕਰਨਗੇ। ਹੁਣ ਇਸ ਸਾਰੇ ਦੇ ਚਲਦਿਆਂ ਇੰਟਰਨੈਸ਼ਨਲ ਕਮਿਊਨਿਟੀ ਤਾਂ ਮੈਚਿਓਰਿਟੀ ਦਾ ਪ੍ਰਗਟਾਵਾ ਕਰ ਰਹੀ ਹੈ। ਹੁਣ G20 ਵਾਲਿਆਂ ਨੇ ਜਿਹੜੇ G20 ਵੱਡੀਆਂ ਇਕੋਨਮੀਜ਼ 20 ਮੁਲਕ ਦੁਨੀਆ ਦੇ, ਉਹਨਾਂ ਨੇ ਆਲਰੇਡੀ ਫਰਾਂਸ ਇਸ ਲੀਡ ਕਰ ਰਿਹਾ ਔਰ ਇਹ ਖਬਰ ਹੈ ਕਿ 12 ਅਕਤੂਬਰ ਨੂੰ ਇਹਨਾਂ ਦੀ ਮੀਟਿੰਗ ਹੋਣੀ ਹੈ G20 ਦੀ। G20 must work out conditions for Taliban recognition, ਇਹ ਫਰਾਂਸ ਕਹਿ ਰਿਹਾ ਔਰ ਉਹਨਾਂ ਦੇ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਨ ਨੇ ਕਿਹਾ ਕਿ ਵੀ ਜਿਹੜੀ ਇਹ 20 ਅਕਤੂਬਰ ਜਿਹੜੀ ਸਾਡੀ 12 ਅਕਤੂਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ must send a clear message to Afghanistan Taliban on conditions for international recognition। ਠੀਕ ਹੈ ਉਹਨਾਂ ਨੂੰ ਜਿਹੜਾ ਹੈ ਉਸ ਦੇ ਉੱਤੇ ਜੋ ਵੀ ਰੈਜ਼ੋਲੂਸ਼ਨ ਨੇ ਔਰ ਹਿਊਮਨ ਰਾਈਟਸ, ਵਿਮਨ ਰਾਈਟਸ ਜੋ ਵੀ ਹੈ ਕੰਡੀਸ਼ਨਸ, ਲੇਕਿਨ ਇਸ ਗੱਲ ਦੇ ਉੱਤੇ ਉਹ ਘੱਟੋ ਘੱਟ ਪ੍ਰੋਗਰੈਸ ਤਾਂ ਕਰ ਰਹੇ ਨੇ। 3-4 ਹੀ ਉਹਨਾਂ ਨੇ ਕਿਹਾ ਕਿ ਵੀ ਇੰਟਰਨੈਸ਼ਨਲ ਰੈਕਗਨੀਸ਼ਨ ਦੇ ਵਿੱਚ ਜਿਹੜਾ ਡਿਗਨਿਟੀ ਆਫ ਅਫਗਾਨ ਵੂਮਨ,
equality between men and women should be one of the points we must insist on। और ये ब्लिंकन पहला ही पहुंचा होया पेरिस। हालां पहला तो ये रिफ्ट सी, इन्हें फ्रांस ने ऑकस दे चलदे अपना एंबेसडर भी वापस सद लिया सी, हुण वो हीलिंग हो रही है उस सारे दी। और एक पासे ये है जिहड़ी दूसरी खबर, ये G20 दे विच भी अफगानिस्तान डिस्कस होना, जिहड़ी अज सारे पासे है कि मास्को ने रशिया 20 अक्तूबर नूं मास्को दे विच एक कनकलेव सद्दी है जिहदे च तालिबान हुकूमत दे नुमाइंदे होणगे। और उस दे विच जिहड़े एक खबर के मुताबिक तो पहला नहीं सी भी होर कौन होएगा, ये लगता सी शायद रशिया और तालिबान दे विचाले ही गलबात होएगी। पर जदों असी होर वेरवे देखते हैं तो उहदे च नज़र आंदा है कि भी इस दे विच शायद जिहड़ा मास्को मीट है उहदे च उन्हां दे दूसरे मुल्क भी जिन्हां दे विच चीन और ईरान और पाकिस्तान दे नुमाइंदे भी शामिल हो सकते हैं, अजे कन्फर्म्ड नहीं है। लेकिन ये है कि ये जिहड़ी मीटिंग है रैकग्निशन ऑफ द तालिबान इज़ लाइकली टू कम अप एट रशिया लैड मीटिंग ऑन अफगानिस्तान, जिहड़ी हो रही है 20 अक्तूबर नूं। मीटिंग विल फैसिलिटेट इंटरैक्शन बिटवीन रशिया, चाइना, पाकिस्तान एंड द US एंड अदर कंट्रीज विद ए डेलीगेशन ऑफ द तालिबान। हुण ज़ाहिर है कि भी पूरा फुल डेलीगेशन होएगा और ये अगे तोरनगे। और उन्होंने कहा कि भी ये काबुल दे फाल तो बाद 15 अगस्त तो बाद ये पहली अहम मीटिंग है जिहदे च कि एस्टैबलिश तालिबान हुकूमत का डेलीगेशन होएगा और फुल स्केल उन्हां दी रैकग्निशन नूं, और जिवें G20 ने भी कहा भी पैरामीटर ये सैट कर दो, ये सारा होएगा। हुण इस दे चलदे एक पासे तां जे असीं देखीए भी इवन अमरीका का भी कोई नैगेटिव बयान इस पीरीयड सामने नहीं आया तालिबान हुकूमत के हवाले नाल, रादर इन्वेस्टिगेशन की खबर है कि भाई ये $3 ट्रिलियन कित्थे गया, अशरफ गनी समेत सारिਆਂ ਨੂੰ इन्वेस्टिगेट करो। पर तुसीं जे भारत का रवैया देखो तो ये उही है कि खेडां ना खिडावांगे भंबल पूसा पावांगे। भंबल पूसा खड़ा करना, नैगेट करना, डी-रेल करना जिन्हों कहते हैं। और इन्हां दे मीडिया की खबर है इनटॉलरेंस एंड वंडालिज्म इन अफगानिस्तान ऑफ वर्ल्ड वाइड कंसर्न इंडिया। उन्हां दी फॉरेन मिनिस्ट्री जिहड़ी है वो उन्हां दा स्पोक्सपर्सन अरिंदम बागची वो प्रेस कॉन्फ्रेंस कर रहे हैं और उहदे चों कह रहा कि रिपोर्ट्स ऑफ इनटॉलरेंस एंड वैंडलिज्म रेज कंसर्नस अक्रॉस द वर्ल्ड एंड इंडिया। ये उन्हां दे सीनियर ऑफिशियल ने कहा एड्रेसिंग द वीकली प्रेस ब्रीफिंग ऑफ द मिनिस्ट्री ऑफ एक्सटर्नल अफेयर्स। ऑफिशियल स्पोक्सपर्सन Arindam Bagchi said, international community continues to insist that Taliban should fulfill the goals outlined in the UN Security Council। ਜਾਂਦੇ ਜਾਂਦੇ 31 ਅਗਸਤ ਤੱਕ ਇਹਨਾਂ ਦੀ ਪ੍ਰੈਜ਼ੀਡੈਂਸੀ ਮੁੱਕਣੀ ਸੀ ਇੰਡੀਆ ਦੀ। ਇੱਕ ਦਿਨ ਪਹਿਲਾਂ 30 ਅਗਸਤ ਨੂੰ ਇਹਨਾਂ ਨੇ ਉਹ ਮੰਬੋ ਜੰਬੋ ਜਿਹਾ ਬਣਾ ਕੇ ਇੱਕ ਰੈਜ਼ੋਲੂਸ਼ਨ ਇਹ ਵੀ ਹੋਏ ਉਹ ਵੀ ਇਹ ਉਹਦੀਆਂ ਚੀਕਾਂ ਮਾਰ ਰਹੇ ਨੇ। ਰਸ਼ੀਆ ਸੱਦ ਰਿਹਾ ਗੱਲਬਾਤ ਲਈ, ਅਮਰੀਕਾ, ਚਾਈਨਾ, ईरान ये सारे देख रहे हैं कि भाई किवें नॉर्मल ये उसे ही जिहड़े ने इन्हां नूं ये UN सिक्योरिटी काउंसिल का रेजोल्यूशन बड़ा याद आंदा है। वो जिहड़े कश्मीर के उत्ते 16-15 रेजोल्यूशन ने राइट ऑफ सेल्फ डिटरमिनेशन वो कित्थे गए। और जो तुहाडियां करतूतां ने जो कमला हैरिस ने तुहाडे प्राइम मिनिस्टर नूं कहा कि डेमोक्रेसी का सबक याद करो और वो इसे भी चीकां मार रहे हैं। और ईवन बागची अपनी इस प्रेस कॉन्फ्रेंस से अफगानिस्तान नूं फरदर ये दस्सण लई कि जो उत्थे हालात बहुत बदतर ने, उन्हें कहा कि भी ये जिहड़ा काबुल के जो करता प्रवान गुरुद्वारे च होया है ये CCTV कैमरे भंन दित्ते उन्होंने, ये बहुत ज्यादतियां हो रही ने अफगानिस्तान की हुकूमत के थल्ले। फिर अनास हकानी के हवाले नाल ये खबर इन्हां ने जिहड़ी ज़्यादा चुकी कि जी वो महमूद गजनवी के मज़ार के उत्ते गया तो उत्थे जाके उस तो बाद इन्हें अनास हकानी ने ट्वीट किया कि जी असी जिहड़ा गए हैं और साडे सुल्तान ने 10वीं सदी च सोमनाथ का स्टैचू तोड़िया सी। उन्होंने कहा कि भी ये जिहड़ा सारा पार्ट है ये अनास हकानी नैटवर्क वो जिहड़े अमरीका का सब तो ज़्यादा नुकसान हकानी नैटवर्क ने किया वो तो उस तालिबान के नाल ही गलबात कर रहे सी जिहदा हिस्सा सी हकानी नैटवर्क। तो कुल मिला के असीं ये देख रहे हैं कि इन्हां दा मकसद क्योंकि इस सारी खेड चों बाहर ने इन्हां दा कुछ वटिया नहीं जा रहा है
ਤੇ ਇਹ ਡੀਰੇਲ ਕਰਨ ਤੋਂ ਇਲਾਵਾ ਇਹਨਾਂ ਦੇ ਕੋਲ ਹੋਰ ਕੋਈ ਵੀ ਕੰਮ ਨਹੀਂ ਬਚਿਆ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।